ਲਓ ਜੀ ਅਸੀਂ ਪਹੁੰਚ ਗਏ ਆ ਉਸ ਮੱਝ ਕੋ ਜਿਹੜੀ ਮੱਝ ਦੇ ਦੋ ਥਾਣਾ ਤੇ ਹੈ ਹੀ ਦੋ ਥਾਣਾ ਵੀ ਥਣਾ ਵੱਲੋਂ ਬੱਕਰੀ ਆ ਤੇ ਉੱਤੋਂ ਮੱਝ ਆ ਤੇ ਰੱਬ ਦੀ ਕੁਦਰਤ ਦੇਖ ਇਹ ਹੁਣ ਜਦੋਂ ਕੋਈ ਲਊਗਾ ਨਾ ਇਹ ਇਦਾਂ ਟਾਕੀ ਜੀ ਆ ਇਹ ਟਾਕੀ ਜੀ ਇਹ ਲੀਰ ਜੀ ਆ ਲੀਰ ਸਾਫਾ ਕਿੱਦਾਂ ਬਣੂਗਾ ਇਹ ਆ ਦੇਖੋ ਜੀ ਇਹ ਸਾਫਾ ਇਦਾਂ ਬਣੂਗਾ ਇਹ ਅੱਛਾ ਜਿਹੜਾ ਵਿੱਚ ਤੁਹਾਨੂੰ ਸ਼ੈਕ ਨਜ਼ਰ ਆ ਰਹੀ ਆ ਨਾ ਇਹਨੂੰ ਢੀਂਗ ਸਾਦੇ ਆ ਢੀਂਗ ਵਾਲੀ ਆ ਹਾਂ ਇਹ ਢੀਂਗਾਂ ਵਾਲਾ ਸਾਫਾ ਨਾ ਹਾਂਜੀ ਇਹਨੂੰ ਸਾਦੇ ਆ ਸਾਫਾ ਅੱਛਾ ਉਹ ਕਹਿੰਦਾ ਪੱਗਾਂ ਸ਼ਿਮਲੇ ਵਾਲੀਆਂ ਉਹ ਪਰਿਆਂ ਉਹ ਪ੍ਰਧਾਨ ਉਹ ਪੁੱਤਰ ਧਰਤੀ ਮਾਂ ਦੇ ਜਿਨ੍ਹਾਂ ਕਦੇ ਨਾ ਤੋੜੇ ਮਾਣ ਸਜਣਾ ਤੋਂ ਸਿਰ ਨੂੰ ਵਾਰਨਾ ਤੇ ਵੀਰਾਂ ਤੋਂ ਵਾਰਨੀ ਜਾਨ ਇਹ ਰਹਿਤਲ ਦੇਸ ਪੰਜਾਬ ਦੀ ਅਸੀਂ ਦਿੱਤੀ ਮਨੋ ਵਸਾਰ ਅਸੀਂ ਇੰਜ ਵਸੇਬਾ ਬਦਲਿਆ ਅਸੀਂ ਗਏ ਪਛੋਕੜ ਹਾਰ ਹੁਣ ਕੀ ਹੁੱਕਿਆਂ ਦਾ ਗੁੜਕਣਾ ਓਹੋ ਹੁਣ ਕੀ ਹੁੱਕਿਆਂ ਦਾ ਗੁੜਕਣਾ ਕੀ ਹੀਕਣੇ ਡੰਗਰ ਢੋਰ ਅਸੀਂ ਆਪੇ ਹੀ ਆਪ ਨੂੰ ਲੁੱਟਿਆ ਅਸੀਂ ਆਪੇ ਹੀ ਆਪਣੇ ਚੋਰ ਜਦੋਂ ਕਿਸਾਨਾਂ ਨੂੰ ਲੋੜ ਪਈ ਨਾ ਲਾਹੌਰ ਦੇ ਵਿੱਚ ਕੋਈ ਬੰਦਾ ਨਹੀਂ ਨਿਕਲਿਆ ਆ ਕਾਨਫਰੰਸ ਵਾਲਿਆਂ ਚੋਂ ਕੋਈ ਵੀ ਨਹੀਂ ਆਇਆ ਉੱਥੇ ਡਾਂਗਾ ਅਸੀਂ ਕਿਸਾਨਾਂ ਨੇ ਕੱਲਿਆਂ ਨੇ ਖਾਧੀਆਂ ਚਿੱਟੀ ਦਾੜੀ ਵਾਲਿਆਂ ਸਾਡੇ ਬਜ਼ੁਰਗਾਂ ਨੇ ਖਾਧੀਆਂ ਆ ਦੇਖੋ ਜੀ ਆ ਜਿਹੜੀ ਨਲਕੇ ਦੀ ਬੋਕੀ ਹੁੰਦੀ ਨਾ ਉਹ ਨਿੱਕੀ ਜਿਹੀ ਹੁੰਦੀ ਆ ਕਿੱਡਾ ਵੱਡਾ ਬੋਕ ਆ ਇਹ ਵੱਡਾ ਜੀ ਫਿਰ ਟਿਊਬਲ ਦਾ ਜੀ अस्सलाम वालेकुम जी सियाने कहंदे भी खसम नाल बराबरी ते मूँह मूँह चोटां खाइए मूँह मूँह सादे भी पैर पैर ते बंदा थुड़कदा भी कोई जनानी भी खसम दी रीस करे ना ते वो घर भी कामयाब नहीं हुंदा वो चलदा नहीं ते जेड़ा सारी दुनिया दा मालक आ ओहदे नाल तां फिर बराबरी हो नहीं सकदी वो जो करे आमीन आ वो जो करे शुक्र आ वो जो करे ओहदे ते सबर आ ओहदे च हिकमत आ ओहदे च बेहतरी आ वो कोई चंगा ही करदा जो करदा ओहदे ते सवाल नहीं ਜਿਹੜੀ ਇਹ ਗੱਲ ਮੈਂ ਕੀਤੀ ਹੈ ਨਾ ਵੀ ਰੱਬ ਦੀ ਕੁਦਰਤ ਦੀ ਇਹ ਮੈਂ ਤੁਹਾਨੂੰ ਦੱਸਦਾ ਵੀ ਮੈਂ ਕਿਉਂ ਕੀਤੀ ਆ ਰੱਬੋ ਸਾਡੇ ਕੋਲ ਸਿਆਣੇ ਬੰਦੇ ਬੈਠੇ ਇੱਥੇ ਨਾਲ ਲੱਗਦੀ ਨਾ ਮੈਂ ਇੱਕ ਗੱਲ ਕਰ ਦਵਾਂ ਵੀ ਬਹੁਤੇ ਬੰਦੇ ਸਾਨੂੰ ਕਹਿੰਦੇ ਆ ਵੀ ਯਾਰ ਜਿਹੜਾ ਸਾਫਾ ਤੁਸੀਂ ਰੱਖਦੇ ਆ ਵੀ ਇਹ ਜਿਹੜਾ ਸਾਫਾ ਇੱਕ ਤਾਂ ਰੰਗ ਵਾਲਾ ਹੁੰਦਾ ਤੇ ਸਾਫੇ ਸਾਡੇ ਕੋਲ ਚਿੱਟੇ ਵੀ ਹੈ ਪਰ ਉਹ ਜਦੋਂ ਬੰਦਾ ਕਿਤੇ ਜਾਂਦਾ ਨਾ ਖਸੂਸੀ ਬਣ ਠਣ ਕੇ ਕਿਤੇ ਆਖੋ ਇੱਧਰ ਢੱਗੇ ਭਜਾਣੇ ਹੋਣ ਜਾਂ ਕਿਸੇ ਦਾ ਵਿਆਹ ਸ਼ਾਦੀ ਖੁਸ਼ੀ ਗਮੀ ਤੇ ਜਾਣਾ ਤੇ ਉਦੋਂ ਫਿਰ ਚਿੱਟੇ ਸਾਫੇ ਅਸੀਂ ਕੱਢਦੇ ਆ ਚਿੱਟੀਆਂ ਪੱਗਾਂ ਵੀ ਅਸੀਂ ਕੱਢਦੇ ਆ ਵੱਖਰੇ ਆ ਮੇਰੀ ਪੱਗ ਘਰੋਂ ਮੰਗਾਈ ਅੱਛਾ ਤੇ ਸਾਫੇ ਜਿਹੜੇ ਇਹ ਆ ਇਹ ਮੈਲ ਖੋਰੇ ਜੇ ਹੁੰਦੇ ਆ ਇਹ ਆਮ ਅਸੀਂ ਜਦੋਂ ਕਿਤੇ ਤੁਰਦੇ ਫਿਰਦੇ ਕੰਮਕਾਰ ਕਰਦੇ ਨਾ ਤੇ ਫਿਰ ਜਿਵੇਂ ਦਿਹਾੜੀ ਦੋ ਕੱਢ ਜਾਂਦੇ ਸਾਡੇ ਕੋਲ ਸਾਡੇ ਉਸਤਾਦ ਦੇ ਮੁਹਤਰਮ ਵੀ ਬੈਠੇ ਆ ਇਹ ਸਾਡੇ ਉਸਤਾਦ ਵੀ ਆ ਤੇ ਮੇਰਾ ਚਾਚਾ ਵੀ ਆ ਅਹਿਮਦ ਅਲੀ ਸਾਹਿਬ ਜੀ ਤੇ ਸਾਡੇ ਸਕੂਲ ਦੇ ਵਿੱਚ ਸਾਨੂੰ ਪੜ੍ਹਾਉਂਦੇ ਸੀ ਤੇ ਅੱਜ ਖਸੂਸੀ ਤੌਰ ਤੇ ਸਾਡੇ ਕੋਲ ਇਹ ਵੀ ਸਾਨੂੰ ਇੱਜ਼ਤ ਦਿੱਤੀ ਸਾਡੇ ਵਾਸਤੇ ਮਾਣ ਦੀ ਗੱਲ ਆ ਵੀ ਸਾਡੇ ਪੁਰਾਣੇ ਉਸਤਾਦ ਸਾਡੇ ਕੋਲ ਬੈਠੇ ਆ ਜਿਹੜੀ ਮੈਂ ਪੱਗ ਦੀ ਗੱਲ ਕਰਨ ਲੱਗਾ ਸੀ ਨਾ ਇਹ ਚਾਚੇ ਬੂਟੇ ਨੂੰ ਮੈਂ ਇੱਕ ਵਾਰੀ ਗੱਲ ਪੁੱਛ ਲਵਾਂ ਵੀ ਜਿਹੜਾ ਸਾਫਾ ਕਿਸੇ ਬੰਦੇ ਨੇ ਬਣਾਉਣਾ ਹੋਵੇ ਤੁਹਾਨੂੰ ਅੱਜ ਦੱਸਦੇ ਆ ਵੀ ਸਾਫਾ ਬਣਾਉਣਾ ਕਿਵੇਂ ਆ ਸਾਫਾ ਬਣਦਾ ਕਿ ਸਾਫਾ ਸ਼ੈ ਕੀ ਆ ਸ਼ੌਕ ਹੁੰਦਾ ਨਾ ਬੰਦਿਆਂ ਨੂੰ ਉਹ ਬੰਦੇ ਜਾ ਕੇ ਹੱਟੀ ਤੋਂ ਲੈਂਦੇ ਆ ਤੇ ਉਹ ਸਿੱਧਾ ਕੱਪੜਾ ਦੇ ਦਿੰਦੇ ਆ ਬਾਅਦ ਚ ਉਹ ਮੁੰਡਿਆਂ ਖੁੰਡਿਆਂ ਦੇ ਸਮਝ ਨਹੀਂ ਆਉਂਦਾ ਵੀ ਯਾਰ ਇਹ ਸਾਫਾ ਜਿਹੜਾ ਇਹਨੂੰ ਬਣਾਉਣਾ ਕਿੱਦਾਂ ਵੀ ਉਹ ਬੰਦਿਆਂ ਕੋ ਜਿਹੜਾ ਅਸੀਂ ਦੇਖੀਦਾ ਉਹ ਹੋਰ ਤਰ੍ਹਾਂ ਹੁੰਦਾ ਤੇ ਇਹ ਹੋਰ ਤਰ੍ਹਾਂ ਹੁੰਦਾ ਹੁਣ ਜਿਹੜਾ ਹੱਟੀ ਤੋਂ ਲਿਆ ਨਾ ਬੂਟੇ ਇੱਕ ਵਾਰੀ ਉਹ ਦਿਖਾ ਦੇ ਜਿਹੜਾ ਆ ਤਾਂ ਲਿਆ ਜੀ ਹੱਟੀ ਤੋਂ ਅਸੀਂ ਆ ਦੇਖੋ ਨਾ ਜੀ ਆ ਲਿਆ ਹੱਟੀ ਤੋਂ ਇਹ ਹੁਣ ਜਦੋਂ ਕੋਈ ਲਊਗਾ ਨਾ ਇਹ ਇਦਾਂ ਟਾਕੀ ਜੀ ਆ ਇਹ ਟਾਕੀ ਜੀ ਇਹ ਲੀਰ ਜੀ ਆ ਲੀਰ ਇਦਾਂ ਹੁਣ ਤੂੰ ਇਹਨੂੰ ਬੰਨੇਗਾ ਵੀ ਤੂੰ ਲੀਰ ਜੀ ਬਣਦੀ ਹੈ ਲੀਰ ਜੀ ਬਣ ਜਾਂਦੀ ਇਹਦਾ ਮੂੰਹ ਥੋੜਾ ਆ ਦੇਖੇ ਨਾ ਹਾਂ ਇਹਦਾ ਆ ਲੈ ਇੰਨਾ ਗਾਇਆ ਸਾਰਾ ਜੀ ਬਰ ਥੋੜਾ ਹਾਂ ਤੇ ਜਿਹੜਾ ਸਾਫਾ ਬਣਾਈਦਾ ਨਾ ਜੀ ਅੱਛਾ ਜਦੋਂ ਇਹ ਸਾਫਾ ਤੁਸੀਂ ਜਾ ਕੇ ਦੇਣਾ ਨਾ ਦਰਜੀ ਨੂੰ ਵੀ ਇਹਨੂੰ ਸਾਨੂੰ ਸਾਫਾ ਬਣਾ ਦੇ ਤੇ ਉਹ ਕਿੱਦਾਂ ਕਰਕੇ ਬਣਨਾ ਇਹ ਲੰਬਾ ਤਾਂ ਤੁਸੀਂ ਲੈ ਕੇ ਦੇਤਾ ਨਾ ਇਦਾਂ ਸਾਫਾ ਨਹੀਂ ਹੈ ਹੱਟੀ ਤੋਂ ਲਿਆ ਇਹ ਸਾਫਾ ਨਹੀਂ ਹੈ ਇਹ ਸਾਫਾ ਕਿੱਦਾਂ ਬਣੂਗਾ ਇਹ ਆ ਦੇਖੋ ਜੀ ਇਹ ਸਾਫਾ ਇਦਾਂ ਬਣੂਗਾ ਇਹਨੂੰ ਹਾਂਜੀ ਨਾਲੇ ਤੁਹਾਨੂੰ ਨਾਂ ਦੱਸਦੇ ਆ ਸਾਫੇ ਦਾ ਚੌੜਾਈ ਦੇਖੋ ਜੀ ਅੱਛਾ ਜਿਹੜਾ ਵਿੱਚ ਤੁਹਾਨੂੰ ਸ਼ੈਕ ਨਜ਼ਰ ਆ ਰਹੀ ਆ ਨਾ ਇਹਨੂੰ ਢੀਂਗ ਸਾਦੇ ਆ ਢੀਂਗ ਵਾਲੀ ਆ ਹਾਂ ਢੀਂਗ ਵਾਲਾ ਇਹ ਢੀਂਗ ਵਾਲਾ ਇਹ ਢੀਂਗਾਂ ਵਾਲਾ ਸਾਫਾ ਨਾ ਹਾਂਜੀ ਇਹਨੂੰ ਸਾਦੇ ਆ ਸਾਫਾ ਅੱਛਾ ਫਿਰ ਇਹ ਢੀਂਗ ਵਾਲਾ ਤਾਂ ਸਾਦੇ ਆ ਵੀ ਇੱਕ ਤਾਂ ਇਹਦਾ ਬਰ ਵੱਧ ਗਿਆ ਜੀ ਹੈ ਜਿਵੇਂ ਵੱਡੇ ਬਰ ਦੇ ਬੰਦੇ ਹੁੰਦੇ ਨੇ ਵੱਡੇ ਬਰ ਦਾ ਸਾਫਾ ਹੋਣਾ ਚਾਹੀਦਾ ਅੱਛਾ ਇਹ ਕਿਸੇ ਟਾਈਮ ਤੁਸੀਂ ਉੱਤੇ ਵੀ ਲੈ ਸਕਦੇ ਆ ਇਹਦੀ ਤੁਸੀਂ ਪਗੜੀ ਵੀ ਬੰਨ ਸਕਦੇ ਆ ਇਹ ਤੁਸੀਂ ਕਿਸੇ ਟਾਈਮ ਧੋਤੀ ਵੀ ਪਾ ਸਕਦੇ ਆ ਨਹਾਣ ਨੂਣ ਲੱਗੇ ਸਾਰੇ ਕੰਮ ਕਰ ਹੁਣ ਸਾਫਾ ਬਣਿਆ ਹੁਣੇ ਸਾਫਾ ਬਣਿਆ ਉਹ ਜਿਹੜਾ ਹੱਟੀ ਤੋਂ ਲਿਆ ਉਹ ਸਾਫਾ ਨਹੀਂ ਹੈ ਉਹ ਹਾਲੇ ਲੀੜਾ ਹੀ ਆ ਹਜੇ ਤੇ ਜਦੋਂ ਉਹ ਜਾਊਗਾ ਦਰਜੀ ਕੋ ਤੇ ਉਹ ਪਾਊਗਾ ਢੀਂਗ ਐਦਾਂ ਹੁਣ ਇਹ ਸਾਫਾ ਬਣਿਆ ਹੁਣ ਕਿਸੇ ਕੰਮ ਦਾ ਇਹ ਹੁਣ ਕਿਸੇ ਕਾਰ ਦਾ ਜਿਵੇਂ ਕੋਈ ਹੋਵੇ ਨਾ ਘੋੜਾ ਤੇ ਲਾਦੂ ਨਾ ਨਿਕਲਿਆ ਹੋਵੇ ਉਹ ਕਿਸੇ ਕੰਮ ਦਾ ਨਹੀਂ ਉਹ ਭੱਜਿਆ ਫਿਰਦਾ ਅੱਛਾ ਇਹ ਸਾਫਾ ਫਿਰ ਕਿਸੇ ਕੰਮ ਆਂਦਾ ਫਿਰ ਇਹ ਬੰਦੇ ਜਿੰਨਾ ਸਾਥ ਦਿੰਦਾ ਵੀ ਧੋਪਾ ਸਿਰ ਤੇ ਰੱਖ ਲਾ ਬਹੁਤੀ ਲੋ ਚੱਲਦੀ ਹੈ ਇਹਨੂੰ ਭਿਉਂ ਕੇ ਨਾ ਉੱਤੇ ਕਰ ਲੋ ਕਿਤੇ ਮੱਛਰ ਮੁੱਛਰ ਵੜਦਾ ਤੇ ਇਹਨੂੰ ਉੱਤੇ ਲੈ ਲਾ ਹੈ ਤੇ ਫਿਰ ਕਿਤੇ ਨਹਾਣਾ ਇਹਨੂੰ ਤੇੜ ਬੰਨ ਲਾ
ਤੇੜ ਬੰਨ ਕੇ ਨਹਾ ਵੀ ਸਕਦਾ। ਫਿਰ ਕਿਤੇ ਬਹਿਣਾ ਹੋਵੇ ਤਾਂ ਇਹਨੂੰ ਕੀ ਸਾਦੇ ਆ ਜੀ ਤੁਸੀਂ? ਗੋਟ ਮਾਰ ਲਈ, ਗੋਟ ਮਾਰ ਕੇ ਬਹਿ ਗਏ। ਨਮਾਜ਼ ਪੜ੍ਹਨੀ ਹੈ ਤੇ ਕਿਤੇ ਸੁਭਾਨ ਅੱਲਾ, ਕਿੱਡੀ ਸਿਆਣੀ ਗੱਲ ਸਾਡੇ ਹਾਫਿਜ਼ ਉਸਮਾਨ ਸਾਹਿਬ ਨੇ ਕੀਤੀ ਵੀ ਜੇ ਕਿਤੇ ਨਮਾਜ਼ ਪੜ੍ਹਨੀ ਹੋਵੇ ਤਾਂ ਸਾਫਾ ਵਿਛਾ ਲਓ। ਅੱਛਾ, ਹੁਣ ਗੱਲ ਆ ਪੱਗ ਦੀ। ਸਿਆਣੇ ਕਹਿੰਦੇ ਹੁੰਦੇ ਸੀ ਵੀ ਜਦੋਂ ਸਿਰ ਤੇ ਪੱਗ ਹੋਵੇ ਨਾ ਤੇ ਮੋਢਾ ਸੁੰਨਾ ਨਹੀਂ ਹੋਣਾ ਚਾਹੀਦਾ। ਇਹ ਤਾਂ ਤੁਹਾਨੂੰ ਸਾਫੇ ਦੀ ਗੱਲ ਦੱਸੀ ਹੈ ਨਾ ਵੀ ਸਾਫਾ ਮੋਢੇ ਤੇ ਮੋਢਾ ਸੁੰਨਾ ਨਾ ਹੋਵੇ। ਇਹ ਉਸਤਾਦ ਜੀ ਪੱਗ ਆ, ਇਹ ਨਾ ਕੱਪੜਾ ਇਹਨੂੰ ਸਾਦੇ ਹੁੰਦੇ ਸੀ, ਮਲ ਸਾਦੇ ਹੁੰਦੇ ਸੀ ਇਹਨੂੰ ਜੀ ਪਹਿਲਾਂ। ਮਲ ਨਹੀਂ, ਇਹਨੂੰ ਕੁਝ ਹੋਰ ਸਾਦੇ ਸੀ, ਉਹ ਵੈਲ ਜੀ ਸਾਦੇ ਸੀ, ਵੈਲ 376 ਵੀ ਕਹਿੰਦੇ ਰਹੇ 376 ਵੀ 376 ਵੀ ਕਹਿੰਦੇ ਰਹੇ। 376 ਪੱਗਾਂ ਸਪੈਸ਼ਲ ਹੁੰਦੀਆਂ। ਹਾਂਜੀ ਆ ਤੁਸੀਂ ਦੇਖ ਲਓ, ਨਿਸ਼ਾਨੀ ਰੱਖ ਲਓ। ਇਹ ਪੱਗ ਆ 5 ਗਜ 5.5 ਗਜ ਦੀ ਹੋਣੀ ਚਾਹੀਦੀ। 5 ਗਜ ਦੀ ਜਿਹੜੀ ਜੋੜੀ ਤੁੰਬੇ ਵਾਲਿਆਂ ਦੇ ਸਿਰ ਤੇ ਹੁੰਦੀ ਹੈ ਉਹ ਨਹੀਂ? ਇਹ ਉਹੀ ਆ। ਅੱਲਾ ਤੇਰਾ ਭਲਾ ਕਰੇ, ਅੱਲਾ ਤੇਰਾ ਭਲਾ ਕਰੇ। ਉਹੀ ਪੱਗ ਉਹੀ ਆ। ਬੜੀ ਉਹ ਵੀ ਬੰਦ। ਤੂੰ ਪਹੁੰਚ ਗਿਆ ਤੇ ਤੂੰ ਰੁਪਈਆ ਵੀ ਖਰਚਾ ਨਹੀਂ ਆਣ ਦਿੱਤਾ, ਬਗੈਰ ਕਿਰਾਏ ਤੋਂ ਪਹੁੰਚ ਗਿਆ। ਅੱਛਾ, ਇਹ ਪੱਗ ਆ, ਇਹਨੂੰ ਕਰਨਾ ਕੀ ਆ? ਇਹਨੂੰ ਪਹਿਲਾਂ ਤਾਂ ਤੁਸੀਂ ਇਹਨੂੰ ਦੇਣਾ ਅਲਾਰੋੜ। ਹਾਂਜੀ, ਇਹਨੂੰ ਮਾਇਆ ਵੀ ਸਾਦੇ ਆ। ਉਹ ਤੁਸੀਂ ਆਕੜ ਜਿਵੇਂ ਮਰਿਆ ਖੋਤਾ ਆਕੜ ਦਾ ਇਦਾਂ ਆਕੜ ਵੀ ਹੈ ਨਾ, ਤੁਰਾ ਚੰਗਾ ਨਿਕਲਦਾ। ਹਾਂ, ਫਿਰ ਤੁਸੀਂ ਉਹ ਤੁਰਾ ਉਹ ਕਿਵੇਂ ਬੰਨਣੀ ਆ ਉਹ ਤੁਹਾਨੂੰ ਅਸੀਂ ਕੱਲ ਨੂੰ ਦੱਸਾਂਗੇ। ਕੱਲ ਨੂੰ ਕਿਉਂ ਦੱਸਾਂਗੇ? ਨਹੀਂ, ਬੰਨ ਕੇ ਵੀ ਦਿਖਾਊਂਗਾ। ਕੱਲ ਨੂੰ ਸਾਡੇ ਕੋਲ ਆਣਾ ਜੋੜੀ ਤੁੰਬੇ ਵਾਲਿਆਂ ਤੇ ਅਸੀਂ ਫਿਰ ਤੁਹਾਨੂੰ ਉਹ ਦੱਸਾਂਗੇ ਵੀ ਪੱਗ ਕੀ ਸ਼ੈ ਹੁੰਦੀ ਹੈ, ਕਿਵੇਂ ਬੰਨੀ ਦੀ। ਤੇ ਕਿਉਂਕਿ ਇਹਨੂੰ ਨਾਲੇ ਮਾਇਆ ਲਵਾਣੀ ਅੱਜ। ਅੱਛਾ, ਸਾਡੇ ਬਾਜੇ ਮੁੰਡੇ ਨਾ ਪੱਗ ਦਾ ਸ਼ੌਕ ਕਰਦੇ ਆ ਤੇ ਉਹ ਕੱਪੜਾ ਪੂਰਾ ਨਹੀਂ ਲੈਂਦੇ, ਉਹ ਲੈ ਜਾਂਦੇ ਗਜ 2 ਗਜ। ਦੁਕਾਨਦਾਰ ਨੂੰ ਜਾ ਕਹਿੰਦੇ ਆ, ਉਹ ਸਾਫਾ ਲੈ ਕੇ ਨਾ ਨਿੱਕਾ ਜਿਹਾ ਟਾਕੀ ਤੇ ਉਹ ਪੱਗ ਬੰਨਣ ਲੱਗ ਜਾਂਦੇ, ਫਿਰ ਖੱਪ ਜਾਂਦੇ, ਫਿਰ ਰੂਹ ਚੱਲ ਜਾਂਦਾ। ਆਖਿਰ ਲੈ ਪਤਾ ਨਹੀਂ ਕਿੱਦਾਂ ਬੰਨਦੇ। ਮਜ਼ਾ ਹੀ ਨਹੀਂ ਕਰਦਾ ਜਦੋਂ ਤੱਕ ਤੂੰ ਪੂਰਾ ਕੱਪੜਾ ਨਹੀਂ ਨਾ ਲਏਗਾ। ਪੂਰਾ ਕੱਪੜਾ ਹੋਵੇ 5.5 ਗਜ। ਆ ਦੇਖ, ਤੈਨੂੰ ਪੱਗ ਦਿਖਾਉਂ। ਪਗੜੀ ਦਾ ਵਜ਼ਨ, ਹਾਂ, ਪਗੜੀ ਦਾ ਵਜ਼ਨ ਕੀ, ਜਿੰਨੀ ਦੇਰ ਪਗੜੀ ਨਾ ਪੂਰੀ ਹੋਵੇ। ਆ ਇਹ ਪੱਗ ਇਹ ਬਣੀ ਬਣਾਈ ਤੁਸੀਂ ਕਹੋਗੇ ਨਾ ਪੱਗ, ਤੇ ਦੋਵਾਂ ਪਾਸਾਂ ਤੇ ਆਹ ਲੱਗਿਆ, ਇਹਦੇ ਆ ਲੈਣਾ ਲੱਗੀਆਂ, ਕਿਨਾਰੀ ਲੱਗੀ। ਤੇ ਇਹ ਦੋਵਾਂ ਸਾਈਡਾਂ ਤੇ ਇਹ ਪੂਰੀ ਪੱਗ। ਇਹ ਆ ਜੀ ਪੱਗ ਪੂਰੀ। ਹਾਂ, ਤੇ ਇਹ ਕਿਵੇਂ ਬੰਨਣੀ ਆ ਇਹ ਤੁਸੀਂ ਕੱਲ ਨੂੰ ਦਿਹਾੜੀ ਕੱਢੋ ਔਖੇ ਸੌਖੇ। ਕੱਲ ਨੂੰ ਇਨਸ਼ਾਅੱਲਾ ਜਿਹੜਾ ਨਾ, ਇਹਨੂੰ ਮਾਇਆ ਸ਼ਾਇਆ ਦਵਾ ਲਈਏ, ਇਹਨੂੰ ਮਾਇਆ ਦਵਾ ਕੇ ਤੇ ਫਿਰ ਇਹਨੂੰ ਜਨਾਬ ਸਾਫ਼ ਕਰਕੇ ਫਿਰ ਬੰਨ ਕੇ ਇਹ ਵੰਡ ਕਰਾਂਗੇ। ਕੱਲੀ ਪੱਗ ਨਹੀਂ ਹੋਣੀ, ਪੱਗ ਵਾਲਾ ਪੂਰਾ ਮਾਹੌਲ ਵੀ ਹੋਣਾ। ਮਾਹੌਲ ਵੀ ਹੋਣਾ। ਹਾਂ, ਉਹ ਕਹਿੰਦਾ ਪੱਗਾਂ ਸ਼ਿਮਲੇ ਵਾਲੀਆਂ, ਉਹ ਪਰਿਆਂ ਉਹ ਪ੍ਰਧਾਨ, ਉਹ ਪੁੱਤਰ ਧਰਤੀ ਮਾਂ ਦੇ ਜਿਨ੍ਹਾਂ ਕਦੇ ਨਾ ਤੋੜੇ ਮਾਣ, ਸਜਣਾ ਤੋਂ ਸਿਰ ਨੂੰ ਵਾਰਨਾ ਤੇ ਵੀਰਾਂ ਤੋਂ ਵਾਰਨੀ ਜਾਨ। ਇਹ ਰਹਿਤਲ ਦੇਸ ਪੰਜਾਬ ਦੀ ਅਸੀਂ ਦਿੱਤੀ ਮਨੋ ਵਸਾਰ, ਅਸੀਂ ਇੰਜ ਵਸੇਬਾ ਬਦਲਿਆ, ਅਸੀਂ ਗਏ ਪਛੋਕੜ ਹਾਰ। ਹੁਣ ਕੀ ਹੁੱਕਿਆਂ ਦਾ ਗੁੜਕਣਾ, ਹੁਣ ਕੀ ਹੁੱਕਿਆਂ ਦਾ ਗੁੜਕਣਾ, ਕੀ ਹੀਕਣੇ ਡੰਗਰ ਢੋਰ। ਅਸੀਂ ਆਪੇ ਹੀ ਆਪ ਨੂੰ ਲੁੱਟਿਆ, ਅਸੀਂ ਆਪੇ ਹੀ ਆਪਣੇ ਚੋਰ, ਅਸੀਂ ਆਪੇ ਹੀ ਅਸੀਂ ਆਪਣੇ ਚੋਰ। ਕੀ ਬਾਤ। ਉਸਮਾਨ ਸਾਹਿਬ ਨੇ ਨਾ ਜੀ ਉਹ ਜਿਵੇਂ ਨਹੀਂ ਮੂੰਹ ਦਾ ਸਵਾਦ ਹੀ ਬਦਲਤਾ। ਜਿਹੜੀਆਂ ਅਸੀਂ ਗੱਲਾਂ ਸਾਡੇ ਤੋਂ ਉਂਝ ਨਹੀਂ ਹੋ ਰਹੀਆਂ ਸੀ, ਉਹਨਾਂ ਨੇ ਉਹਦੇ ਚ ਸ਼ੇਰਾਂ ਚ ਕਰਤੀਆਂ। ਇਹ ਸ਼ਾਇਰ ਆ ਪੂਰਾ। ਇਨਸ਼ਾਅੱਲਾ ਅਸੀਂ ਕੱਲ ਨੂੰ ਪੂਰਾ ਮਾਹੌਲ ਯਾਦ ਵੀ ਕਰਾਂਗੇ, ਆਪਣਾ ਪਿਛੋਕੜ ਵੀ, ਆਪਣਾ ਜਿਹੜੀਆਂ ਸਾਡੇ ਤੋਂ ਵਿਸਰ ਗਈਆਂ ਯਾਦਾਂ ਗੱਲਾਂ ਉਹ ਵੀ ਤੁਹਾਡੇ ਸਾਹਮਣੇ ਲਿਆਵਾਂਗੇ। ਤੇ ਪੱਗਾਂ ਵਾਲੇ ਬਾਬੇ ਵੀ ਬਜ਼ੁਰਗ ਵੀ ਹੋਣਗੇ। ਇਹ ਤੁਹਾਡੇ ਮੂੰਹ 'ਚ ਗੁਲਾਬ ਦਾ ਫੁੱਲ। ਇੱਥੇ ਮੇਰੇ ਕੋ ਨਾ ਬੰਦੇ ਮਿਲਣ ਆਏ, ਉਹ ਉਹਨਾਂ ਦੀ ਮਿਹਰਬਾਨੀ ਆ, ਬੰਦੇ ਪਿਆਰ ਤੋਂ ਆ ਜਾਂਦੇ ਆ। ਉਹ ਕਿਤੇ ਨਾ ਗੁਜਰਾਂ ਵਾਲੇ ਤੋਂ ਆਏ 4 ਭਰਾ, ਉਹਨਾਂ ਦੀ ਭੈਣ ਵਿਆਹੀ ਸੀ ਇੱਥੇ। ਅੱਛਾ, ਆਪਦੀ ਭੈਣ ਦੇ ਘਰੇ ਆ ਜਿਵੇਂ ਆਪਾਂ ਜਾਂਦੇ। ਅੱਛਾ, ਇੱਕ ਪੁਰਾਣਾ ਰਿਵਾਜ ਸੀ ਉਸਤਾਦਾਂ ਨੂੰ ਤੇ ਬਾਬੇ ਬੂਟੇ ਨੂੰ ਚੇਤੇ ਆ ਜਾਊਗਾ ਹੁਣੇ, ਜਦੋਂ ਭੈਣ ਦੇ ਘਰ ਭਰਾ ਜਾਂਦਾ ਸੀ ਨਾ ਤੇ ਭੈਣ ਪੱਗ ਦਿੰਦੀ ਹੁੰਦੀ ਸੀ। ਐਵੇਂ ਆ ਨਾ ਉਹ? ਹਾਂ, ਉਹਨੇ ਜ਼ਰੂਰ ਪੱਗ ਦੇਣੀ, ਜਿੰਨੇ ਮਰਜ਼ੀ ਗੇੜੇ ਮਾਰ ਲਾ ਉਹਨੇ ਤੈਨੂੰ ਸਾਫਾ ਪੱਗ ਦੇਣੀ। ਅੱਛਾ, ਤੇ ਉਹ ਨਾ ਆਏ ਨਾ ਜਦੋਂ ਮੇਰੇ ਕੋਲ, ਤੇ ਚਾਰਾਂ ਨੇ ਨਾ ਤੇ ਹਜੇ ਉਹ ਫੀਤਾ ਵੀ ਨਹੀਂ ਉਤਰਿਆ ਹੈ। ਮੈਂ ਕਹਿੰਦਾ ਉਹ ਟਿਕਟ ਨਹੀਂ ਲੱਗੀ ਹੁੰਦੀ? ਟਿਕਟ ਲੱਗੀ ਹੋਈ, ਇਦਾਂ ਹੀ ਬੰਨੇ ਹੋਏ ਸਾਫੇ ਨਾ। ਤੇ ਉਹ ਗੱਡੀ 'ਚ ਉਤਰੇ ਤੇ ਮੈਂ ਕਿਹਾ ਵੀ ਪਰਾਉਣੇ ਉਹ ਜੀ ਆਇਆਂ ਨੂੰ 7 ਬਿਸਮਿਲ੍ਲਾ। ਪਰ ਆ ਤਾਂ ਬੰਬ ਖੜਦੀ ਵੀ, ਟਿਕਟਾਂ ਵੀ ਨਹੀਂ ਲਾਈਆਂ, ਕਿਤੇ ਹੁਣੇ ਹੱਟੀ ਤੋਂ ਲਿਆ। ਤੇ ਯਾ ਅੱਛਾ, ਮੈਂ ਅਗਲੀ ਗੱਲ ਵੀ ਉਹਨੂੰ ਕਰਤੀ ਤੇ ਯਾ ਮੈਂ ਕਿਹਾ ਕਿਤੇ ਤੁਸੀਂ ਕਿਤੇ ਭੈਣ ਦੇ ਘਰੋਂ ਆ ਰਹੇ ਆ। ਉਹ ਕਹਿੰਦਾ ਵੀ ਅਸੀਂ ਆਪਣੀ ਭੈਣ ਦੇ ਘਰੋਂ ਆ ਰਹੇ। ਉਹਨੇ ਜਿੱਦਾਂ ਸਾਨੂੰ ਬੰਨੇ ਆ ਨਾ, ਅਸੀਂ ਉਦਾਂ ਹੀ ਤੇਰੇ ਕੋ ਆ ਗਏ। ਇਹ ਤਾਂ ਬੜੇ ਸੋਹਣੇ ਰਿਵਾਜ ਸੀ। ਇਹ ਮੇਰੀ ਰਹਿਤਲ ਬੈਤਲ ਮੇਰੇ ਪੰਜਾਬ ਦੀ ਸੀ। ਰੱਬ ਦੀ ਜ਼ਾਤ ਸਾਨੂੰ ਸਾਡੇ ਪੰਜਾਬ ਨੂੰ ਖੈਰ ਸਲਾਮਤੀ ਰੱਖੇ। ਹੁਣ ਜਿਵੇਂ ਸਾਡੇ ਨਾ ਜਦੋਂ ਕੋਈ ਗੱਲ ਕਦੋਂ ਕੋਈ ਬੰਦੇ ਮੋਹਰੀ ਬਣ ਜਾਂਦੇ ਆ ਨਾ, ਤੇ ਉਹ ਬਹੁਤੇ ਸਾਇੰਸਦਾਨ ਬਣ ਜਾਂਦੇ ਆ, ਤੇ ਅਸਲ ਗੱਲ ਪਿੱਛੋਂ ਭੁੱਲ ਜਾਂਦੀ ਹੈ। ਮੈਂ ਆਪਣੀ ਗੱਲ ਕਰਦਾ, ਮੈਂ ਕਿਸੇ ਦੀ ਕਰਦਾ ਹੀ ਨਹੀਂ। ਅੱਛਾ, ਉਹ ਸਾਡੇ ਨਾ ਹੁਣ ਆ ਨਿਆਣੇ ਨੂੰ ਚੁੱਪ ਕਰਾਈ। ਸਾਡੇ ਨਾ ਜੀ ਹੁਣ ਕਾਨਫਰੰਸ ਹੋ ਰਹੀ ਆ। ਅੱਛਾ, ਕਾਨਫਰੰਸ ਮੈਂ ਇਹ ਨਹੀਂ ਕਹਿੰਦਾ ਮਾੜੀ ਸ਼ੈ,
ਕਾਨਫਰੰਸ ਚੰਗੀ ਸ਼ੈ ਆ, ਪੰਜਾਬ ਦੀ ਗੱਲ ਹੋ ਰਹੀ ਆ, ਪੰਜਾਬ ਵਾਸਤੇ ਲੋਕ ਇਕੱਠੇ ਹੋ ਰਹੇ ਆ, ਮੈਂ ਮਾੜਾ ਨਹੀਂ ਕਹਿੰਦਾ, ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਵੀ ਇਹ ਕਾਨਫਰੰਸ ਹੁੰਦੀ ਨੂੰ ਖਾਸਾ ਟਾਈਮ ਹੋ ਗਿਆ। ਅੱਛਾ, ਇਹ ਪਿਛਲੀ ਵਾਰੀ ਵੀ ਕਾਨਫਰੰਸ ਹੋਈ, ਇਹਦੇ ਤੇ ਖਰਚਾ ਵੀ ਆਂਦਾ, ਪੈਸਾ ਵੀ ਲੱਗਦਾ, ਪੈਸਾ ਖਬਰੇ ਆਂਦਾ ਵੀ ਹੈ, ਸਭ ਕੁਝ ਆ, ਪਰ ਯਾਰ ਜਿਹੜੇ ਮੁੱਦੇ ਲੈ ਕੇ ਅਸੀਂ ਉਹ ਕਾਨਫਰੰਸ ਕਰਦੇ ਸੀ ਲਾਹੌਰ ਦੇ ਵਿੱਚ, ਮੁੱਦੇ ਕੀ ਸੀ? ਸਾਡੇ ਸਕੂਲਾਂ 'ਚ ਕਿਤਾਬਾਂ ਲੱਗਣ, ਸਾਡੇ ਜਿਹੜੇ ਪੰਜਾਬੀ ਬਲੋਚਿਸਤਾਨ ਦੇ ਵਿੱਚ ਕਤਲ ਹੋ ਰਹੇ ਆ ਉਹ ਕਤਲੇਆਮ ਰੋਕਿਆ ਜਾਵੇ, ਸਾਡੇ ਪੁੱਤਰਾਂ ਦੀ ਹਿਫਾਜ਼ਤ ਹੋਵੇ, ਸਾਡਾ ਜਿਹੜੇ ਬੇਗੁਨਾਹ ਪੁੱਤਰ ਮਾਰੇ ਜਾ ਰਹੇ ਵੀ ਉਹ ਇਨਸਾਫ ਹੋਵੇ। ਹਾਂਜੀ, ਅੱਛਾ, ਹੋਰ ਸੀ ਸਾਡੇ ਜਿਹੜੇ ਪੰਜਾਬ ਦੇ ਵਾਸੀਆਂ ਕੌਣ ਆ? ਕਿਸਾਨ ਆ, ਸਾਡੇ ਕਿਸਾਨਾਂ ਦੀ ਕੋਈ ਸੁਣਵਾਈ ਹੋਵੇ, ਸਾਡੀ ਫਸਲਾਂ ਦੇ ਕੋਈ ਰੇਟ ਹੋਣ, ਅਸੀਂ ਰੁੱਲ ਗਏ, ਸਾਡਾ ਵਾਲੀ ਵਾਰਸ ਕੋਈ ਨਹੀਂ। ਕਾਨਫਰੰਸ ਦਾ ਇਹ ਹੁੰਦੀ ਆ ਨਾ, ਇਹ ਮੁੱਦੇ ਹੁੰਦੇ ਆ। ਹੁਣ ਪਿਛਲੀ ਕਾਨਫਰੰਸ ਦੇ ਵਿੱਚ ਉੱਥੇ ਸਰਕਾਰ ਦੇ ਬੜੇ ਬੜੇ ਨੁਮਾਇੰਦੇ ਆਏ, ਬੜੇ ਅਫਸਰ ਆਏ, ਉਹਨਾਂ ਨੂੰ ਚਾਹ ਪਾਣੀਆਂ ਰੋਟੀਆਂ ਸਾਰਾ ਕੁਝ ਖਵਾਇਆ ਤੇ ਉਹਨਾਂ ਨੂੰ ਆਂਦਿਆਂ ਨੂੰ ਫੁੱਲ ਦਿੱਤੇ ਵੀ, ਫੁੱਲ ਸੁੱਟੇ ਵੀ, ਪਰ ਉਹ ਸਾਡੀ ਕੋਈ ਇੱਕ ਗੱਲ ਮੰਨ ਨਹੀਂ ਹੋਈ। ਝੱਟ ਦੀ ਝੱਟ ਆ। ਇਹ ਜਿਹੜਾ ਇਜਤਮਾਹੀ ਮਕਸਦ ਲੈ ਕੇ ਚੱਲੇ ਸੀ ਉਹ ਕਿਤੇ ਅਨਫਰਾਦੀ ਤਾਂ ਨਹੀਂ ਬਣ ਗਿਆ? ਕੋਈ ਬੰਦੇ ਅਨਫਰਾਦੀ ਆਪਣਾ ਆਪਣਾ ਫਾਇਦਾ ਤਾਂ ਨਹੀਂ ਲੈਣ ਲੱਗ ਗਏ? ਇਹ ਕਿਤੇ ਕਾਨਫਰੰਸ ਦੀ ਆੜ ਦੇ ਵਿੱਚ ਬੰਦੇ ਆਪਣਾ ਉੱਲੂ ਤਾਂ ਨਹੀਂ ਸਿੱਧਾ ਕਰ ਰਹੇ ਵੀ ਮੈਂ ਕਹਾਂ ਵੀ ਮੇਰੀ ਦੁਆ ਸਲਾਮ ਹੋ ਜਾਵੇ ਕਿਸੇ ਵਜ਼ੀਰ ਨਾਲ, ਉਹਨੂੰ ਮੈਂ ਰਾਜੀ ਕਰ ਲਾਂ ਤੇ ਮੇਰਾ ਉੱਲੂ ਚੱਲਿਆ ਰਹੇ? ਇਹ ਕਿਤੇ ਇਹ ਕੰਮ ਤਾਂ ਨਹੀਂ ਹੋਣ ਲੱਗ ਗਿਆ? ਉਹ ਕਾਨਫਰੰਸ ਦੇ ਵਿੱਚ ਕਿਸਾਨਾਂ ਦਾ ਹੋਵੇ ਪ੍ਰੋਗਰਾਮ ਤੇ ਵਿੱਚ ਕਿਸਾਨ ਹੀ ਕੋਈ ਨਾ ਬੈਠਾ ਹੋਵੇ, ਜਿਹਨੇ ਹੱਥੀ ਜ਼ਿਮੀਂਦਾਰਾ ਹੀ ਨਹੀਂ ਕੀਤਾ ਤੇ ਉਹਨੂੰ ਲਿਆ ਕੇ ਉੱਥੇ ਬਹਾ ਕੇ ਖੋ ਜੀ ਕਿਸਾਨਾਂ ਦੀ ਗੱਲ ਹੋ ਰਹੀ ਆ, ਇਹ ਕਾਨਫਰੰਸ ਹੋ ਰਹੀ ਆ? ਇਹ ਤਾਂ ਫਿਰ ਸ਼ੂਕਾ ਸ਼ਾਕੀ ਆ। ਇਹ ਤਾਂ ਫਿਰ ਜਿੱਦਾਂ ਨਿਆਣੇ ਨਹੀਂ ਮੀਨਾ ਬਾਜ਼ਾਰ ਤੇ ਜਾਂਦੇ, ਇਹ ਤਾਂ ਮੀਨਾ ਬਾਜ਼ਾਰ ਲੱਗਦਾ, ਇਹ ਕਾਨਫਰੰਸ ਨਹੀਂ। ਜੇ ਕਾਨਫਰੰਸ ਕਰਨੀ ਹੈ ਤਾਂ ਉਹਨਾਂ ਨੂੰ ਪਹਿਲਾਂ ਪੁੱਛੋ ਵੀ ਉਹ ਜਿਹੜੀ ਪਿਛਲੀ ਤੁਸੀਂ ਵਾਅਦੇ ਕੀਤੇ ਸੀ ਸਕੂਲ 'ਚ ਕਿਤਾਬ ਲਾਣ ਦੇ, ਕਿਸਾਨਾਂ ਦੀ ਗੱਲ ਸੀ, ਵੀ ਉਹਨਾਂ ਦਾ ਕੀ ਬਣਿਆ? ਜੇ ਤਾਂ ਸਾਡੀ ਪਿਛਲੀ ਵਾਰ ਦੀ ਸੁਣਵਾਈ ਹੋਈ ਆ ਤੇ ਅਸੀਂ ਐਤਕੀ ਵੀ ਨੱਚਦੇ ਜਾਂਦੇ ਆ ਕਾਨਫਰੰਸ ਤੇ ਜੇ ਸਾਡੀ ਸੁਣਵਾਈ ਕੋਈ ਨਹੀਂ ਹੁੰਦੀ ਜਾਣ ਦਾ ਫਾਇਦਾ ਹੀ ਨਹੀਂ, ਤੇ ਫਿਰ ਉਹ ਕਾਨਫਰੰਸ ਜਾਣ ਦਾ ਵੀ ਫਾਇਦਾ ਨਹੀਂ, ਕਰਵਾਉਣ ਦਾ ਵੀ ਫਾਇਦਾ ਨਹੀਂ। ਹਾਂਜੀ ਹਾਂਜੀ, ਪਹਿਲਾਂ ਪਿਛਲੀ ਦਾ ਹਿਸਾਬ ਦਵੋ ਵੀ ਸਾਡੀ ਪੰਜਾਬੀਆਂ ਦੀ ਕੀ ਸੁਣਵਾਈ ਹੋਈ। ਪਿਛਲੀ ਵਾਰੀ ਉਹ ਸਰਕਾਰ ਦੀ ਜਿਹੜੀ ਨੁਮਾਇੰਦੀ ਆਈ ਨਾ, ਇੱਕ ਜਨਾਨੀ ਸੀ, ਇੱਕ ਬੰਦਾ ਸੀ, ਉਹ ਵਜ਼ੀਰ ਸੀ, ਉਹਨੇ ਕਿਹਾ ਜੀ ਅਸੀਂ ਸਕੂਲਾਂ 'ਚ ਪੰਜਾਬੀ ਦੀ ਕਿਤਾਬ ਲਾਵਾਂਗੇ, ਅੱਜ ਤੱਕ ਨਹੀਂ ਲੱਗੀ। ਹੁਣ ਫਿਰ ਉਹਨੂੰ ਆਈ ਨੂੰ ਫੁੱਲ ਫੜਾਓਗੇ ਤੇ ਉਹਦੇ ਤੇ ਫੁੱਲ ਸਿੱਟੋਗੇ। ਜਦੋਂ ਤੁਹਾਡੀ ਮੰਨਦਾ ਗਿਣਦਾ ਕੋਈ ਨਹੀਂ, ਤੁਸੀਂ ਕਿਉਂ ਇਹ ਕੰਮ ਕਰਦੇ ਆ? ਤੁਸੀਂ ਫਿਰ ਸਾਰੇ ਪੰਜਾਬ ਨੂੰ ਉੱਲੂ ਬਣਾਇਆ, ਐਵੇਂ ਮੋਹਰੀ ਬਣੇ ਹੋਏ ਆ ਜਦੋਂ ਤੁਹਾਡੀ ਸੁਣਦਾ ਗਿਣਦਾ ਕੋਈ ਨਹੀਂ। ਕਿਸਾਨਾਂ ਦੀਆਂ ਇੰਨੀਆਂ ਤਨਜ਼ੀਮਾਂ ਸੀ, ਕਿਸੇ ਕਿਸਾਨ ਦੀ ਤਨਜ਼ੀਮ ਦੇ ਕਿਸੇ ਬੰਦੇ ਨੂੰ ਨਹੀਂ ਸੱਦਿਆ। ਜਦੋਂ ਕਿਸਾਨਾਂ ਨੂੰ ਲੋੜ ਪਈ ਨਾ ਲਾਹੌਰ ਦੇ ਵਿੱਚ, ਕੋਈ ਬੰਦਾ ਨਹੀਂ ਨਿਕਲਿਆ। ਆ ਕਾਨਫਰੰਸ ਵਾਲਿਆਂ 'ਚੋਂ ਕੋਈ ਵੀ ਨਹੀਂ ਆਇਆ। ਉੱਥੇ ਡਾਂਗਾ ਅਸੀਂ ਕਿਸਾਨਾਂ ਨੇ ਕੱਲਿਆਂ ਨੇ ਖਾਧੀਆਂ, ਚਿੱਟੀ ਦਾੜੀ ਵਾਲਿਆਂ ਸਾਡੇ ਬਜ਼ੁਰਗਾਂ ਨੇ ਖਾਧੀਆਂ, ਕੋਈ ਨੇੜੇ ਨਹੀਂ ਲੱਗਿਆ। ਫਿਰ ਅੱਗੇ ਦੇਖ ਤੂੰ ਵੀ ਜਦੋਂ ਸਾਡੇ ਪੰਜਾਬੀ ਕਤਲ ਹੋਏ, ਕੋਈ ਕੈਮਰੇ ਅੱਗੇ ਨਹੀਂ ਬੋਲਿਆ। ਉੱਥੇ ਬੰਦੇ ਸਿਰਫ ਉਹਨਾਂ ਨੂੰ ਸਾਧਦੇ ਆ ਜਿਹੜੇ ਕੈਮਰੇ 'ਚ ਬੋਲਦੇ ਆ। ਤੈਨੂੰ ਮੈਨੂੰ ਨਹੀਂ, ਜਿਹੜੇ ਕੈਮਰੇ 'ਚ ਮਸ਼ਹੂਰ ਆ ਨਾ ਕਾਨਫਰੰਸ ਦੇ ਵਿੱਚ, ਉਹਨਾਂ ਨੂੰ ਸਟੇਜ ਤੇ ਸੱਦਣਾ। ਤੇ ਉਹ ਬੰਦੇ ਹੀ ਇਮਾਨਦਾਰ ਨਹੀਂ ਹੈਗੇ ਉਹਦੇ ਨਾਲ, ਪੰਜਾਬੀ ਨਾਲ। ਜਦੋਂ ਸਾਡੇ ਪੁੱਤਰ ਉੱਥੇ ਕਤਲ ਹੋਏ ਬੇਗੁਨਾਹ, ਤੇ ਕਿਸੇ ਨੇ ਗੱਲ ਹੀ ਨਹੀਂ ਕੀਤੀ ਕੈਮਰੇ ਦੇ ਵਿੱਚ, ਉਹਨਾਂ ਨੂੰ ਤੁਸੀਂ ਉੱਥੇ ਸੱਦ ਕੇ ਉਹ ਕੀ ਗੱਲ ਕਰਨਗੇ ਪੰਜਾਬੀ ਦੀ? ਉਹ ਪੰਜਾਬੀ ਤਾਂ ਹੀ ਆ ਨਾ ਮਾਂ ਬੋਲੀ, ਜੇ ਬੋਲਣ ਵਾਲੇ ਬਚਣਗੇ। ਬੋਲਣ ਵਾਲੇ ਨੂੰ ਤਾਂ ਉਹ ਮਾਰੀ ਜਾ ਰਹੇ ਆ। ਤੂੰ ਕਿਹੜੀ ਪੰਜਾਬੀ ਕਾਨਫਰੰਸ ਲਈ ਫਿਰਦਾ ਤੇ ਤੂੰ ਕਿਹੜੀ ਪੰਜਾਬੀ ਕਾਨਫਰੰਸ ਕਰਦਾ? ਇਹ ਸੋਚਣਾ ਪੈਣਾ, ਸਾਨੂੰ ਮੁੜ ਕੇ ਪਿੱਛਾ ਦੇਖਣਾ ਪੈਣਾ। ਜਾਂ ਤਾਂ ਅਸੀਂ ਜਿਹੜੇ ਮੂਹਰੇ ਲਾ ਬੈਠੇ ਆ ਉਹ ਬੰਦੇ ਨਹੀਂ ਠੀਕ, ਤੇ ਜਾਂ ਫਿਰ ਅਸੀਂ ਆਪ ਹੀ ਨਹੀਂ ਠੀਕ। ਇਹ ਸਾਨੂੰ ਨਿਚੋੜ ਕੱਢਣਾ ਪੈਣਾ। ਇਹਦੇ ਤੇ ਕਿਤੇ ਬਹਿ ਕੇ ਨਾ ਇਹ ਗੱਲ ਜ਼ਰੂਰ ਕਰਾਂਗੇ। ਮੈਂ ਕਾਨਫਰੰਸ ਦੇ ਖਿਲਾਫ ਨਹੀਂ, ਕਾਨਫਰੰਸ ਕਰਾਉਣ ਵਾਲਿਆਂ ਦੇ ਖਿਲਾਫ ਨਹੀਂ। ਮੈਂ ਜਿੰਨੀ ਜੋਗਾ ਜੋ ਮੈਨੂੰ ਕਰ ਸਕਿਆ ਮੈਂ ਹਾਜ਼ਰ ਹਾਂ ਕਰਨ ਨੂੰ। ਪਰ ਯਾਰ ਇਹ ਕਿਤੇ ਮੀਨਾ ਬਾਜ਼ਾਰ ਨਾ ਬਣ ਗਿਆ ਹੋਵੇ ਵੀ ਹਰ ਸਾਲ ਕਰਾਈ ਤੇ ਜਿਵੇਂ ਬਸ ਘਰੋਂ ਕਰੀ, ਵੀ ਮੇਲਾ ਦੇਖਿਆ ਤੇ ਘਰੇ ਆ ਗਏ, ਵੀ ਮੁੱਦਾ ਮਕਸਦ ਹੀ ਕੋਈ ਨਹੀਂ। ਅੱਛਾ ਖੈਰ, ਇਹ ਗੱਲ ਕਿਤੇ ਕਰਾਂਗੇ ਬਹਿ ਕੇ। ਅੱਛਾ, ਜਿਹੜੀ ਮੈਂ ਗੱਲ ਤੁਹਾਨੂੰ ਸ਼ੁਰੂ ਲਾ ਤੋਂ ਕੀਤੀ ਸੀ ਵੀ ਰੱਬ ਦੀ ਕੁਦਰਤ ਦੀ, ਵੀ ਖਸਮ ਨਾਲ ਬਰਾਬਰੀ ਨਹੀਂ, ਬਸ ਬਹਿ ਕੇ ਦੇਖੀ ਜਾ, ਉਹ ਜੋ ਕਰਦਾ ਉਹ ਸਵੱਲਾ ਕਰਦਾ। ਅੱਛਾ ਉਸਤਾਦ, ਅੱਜ ਨਾ ਸਾਡੇ ਕੋਲ ਜਿਹੜੇ ਉਸਤਾਦ ਬੈਠੇ ਆ ਸਾਡੇ, ਵੀ ਇਹਨਾਂ ਨੂੰ ਅਸੀਂ ਇਹ ਤੰਗੀ ਦਿੱਤੀ ਹੈ ਵੀ ਖਸੂਸੀ ਟਾਈਮ ਇਹਨਾਂ ਦਾ ਲਿਆ, ਟਾਈਮ ਖਰਾਬ ਕੀਤਾ। ਵੀ ਉਹ ਕਿਉਂ ਕੀਤਾ? ਉਸਤਾਦਾਂ ਨੇ ਆ ਕੇ ਮੈਨੂੰ ਇੱਕ ਗੱਲ ਦੱਸੀ ਆ, ਉਹ ਚਾਚਾ ਬੂਟਿਆ ਉਹ ਗੱਲ ਸੁਣ ਲਾ ਗੌਰ ਨਾਲ, ਫਿਰ ਤੂੰ ਰੌਲਾ ਵੀ ਪਾਣਾ। ਉਸਤਾਦ ਜੀ ਦੱਸੋ। ਮੈਂ ਇੱਕ ਮੱਝ ਵੇਖੀ, ਉਹਦੇ 2 ਥਣ ਨੇ। ਮੱਝ ਦੇ 2 ਥਣ ਨੇ, ਬਿਲਕੁਲ। ਹਾਂ, ਇਨਸ਼ਾਅੱਲਾ ਤਾਲਾ ਤੁਹਾਨੂੰ ਵਿਖਾਵਾਂਗਾ। ਮੱਝ ਦੇ 2 ਥਣ ਨੇ, ਮੌਕੇ ਤੇ ਖੜੀ ਹੈ, ਅਜੇ ਸੂਣ ਵਾਲੀ ਹੈ, ਕੋਈ 10 ਦਿਨ 15 ਦਿਨ ਲੈਂਦੀ। ਆ ਨਵੀਂ ਸੁਣ ਲਓ ਜੀ। ਤੁਹਾਡਾ ਦਿਲ ਚਾਹੇ ਤਾਂ ਹੁਣ ਵੇਖੋ, ਤੁਹਾਡਾ ਦਿਲ ਚਾਹੇ ਤਾਂ ਚੋ ਕੇ ਵੇਖੋ। ਤੇ ਠੀਕ ਸਿਹਤਮੰਦ, ਬਿਲਕੁਲ ਠੀਕ ਨਹੀਂ, ਠਾਕ। ਚੱਲੀਏ ਉੱਥੇ ਚੱਲਦੇ ਆ। ਉਸਤਾਦਾਂ ਨੇ ਕਿਹਾ ਜੀ ਇੱਕ ਮੱਝ ਆ ਤੇ ਉਹਦੇ 2 ਥਾਣਾ, ਮੱਝ ਦੀ ਮੱਝ ਆ, ਬੱਕਰੀ ਦੀ ਬੱਕਰੀ ਆ। ਤੇ ਉਸਤਾਦਾਂ ਨੇ ਕਿਹਾ ਜਾ ਕੇ ਦਿਖਾਉਂਗਾ। ਬੂਟਿਆ ਇੰਨੀ ਜ਼ਿੰਦਗੀ ਤੇਰੀ ਹੋ ਗਈ। ਹਾਂਜੀ, ਅਸੀਂ ਕੱਲ ਬੱਕਰੀ 3 ਥਣਾਂ ਲਈ ਦਿਖਾਈ, 3 ਥਣਾਂ 'ਚ ਦੁੱਧ ਆਂਦਾ।
ਤੂੰ ਮੱਝ ਦੇਖੀ ਆ ਦੋ ਥਣਾ ਵਾਲੀ? ਨਹੀਂ ਕੋਈ ਨਹੀਂ ਦੇਖੀ ਅੱਗੇ। ਦਿਖਾ ਦਈਏ ਤੈਨੂੰ? ਨਹੀਂ ਅੱਜ ਦੇਖਾਂਗੇ ਇਨਸ਼ਾਅੱਲਾ। ਮੰਨੇਗਾ ਫਿਰ? ਮੰਨਾਂਗੇ, ਦੇਖ ਕੇ ਹੀ ਮੰਨਾਂਗੇ। ਕੁਦਰਤ ਦੇ ਕ੍ਰਿਸ਼ਮੇ ਆ ਨਾ। ਹਾਂਜੀ ਕੁਦਰਤ ਦੇ ਕਰਿਸ਼ਮੇ। ਬੱਕਰੀ ਦੇਖ ਲਈ, ਹਾਂ ਦੋ ਥਣਾ ਵਾਲੀ ਮੱਝ ਦਿਖਾ ਦੇਵੇ। ਮਾਈ ਦਿਖਾ ਦੇਵੇ, ਕੁਦਰਤ ਦਾ ਨਿਜ਼ਾਮ ਆ ਜੀ। ਇਨਸ਼ਾਅੱਲਾ ਤਾਲਾ। ਫਿਰ ਮੰਨੇ ਵੀ ਖਸਮ ਨਾਲ ਬਰਾਬਰੀ ਨਹੀਂ। ਨਹੀਂ ਵਾਹ ਵਾਹ, ਆਓ ਚਲਿਏ ਤੁਹਾਨੂੰ ਦਿਖਾਣੇ ਆ ਹਾਂਜੀ ਬਈ ਉਹ ਮੱਝ ਦੇ ਦੋ ਥਣ। ਆਓ ਜੀ ਤੁਹਾਨੂੰ ਪੰਜਾਬ ਦਿਖਾਈਏ, ਪੰਜਾਬ ਦੇ ਰਹਿਤਲ ਬਹਿਤਲ ਵਸੇਬ ਦੇ ਡੇਰੇ, ਐਂ ਬੋਰਡਾਂ ਦੀ ਛਾਂ, ਕਹਿੰਦੇ ਨਹੀਂ ਪਿੱਪਲਾਂ ਦੀ ਛਾਂ ਹੋਵੇ, ਆਪਣਾ ਗਰਾਂ ਹੋਵੇ, ਵਾਣ ਦੀ ਮੰਜੀ ਹੋਵੇ, ਸਿਰ ਥੱਲੇ ਬਾਹ ਹੋਵੇ। ਆਹ ਡੇਰਿਆਂ ਦੀ ਗੱਲ ਆ ਵੀ ਖੁੱਲੇ ਆ। ਦੇਖ ਨਾ ਬੋਰਡ ਕਿਦਾਂ, ਇਹ ਰੋਖਾ ਮਾਂ ਪਿਓ ਵਰਗੇ। ਦੇਖ ਇਹ ਸਿਆਲੇ 'ਚ ਵੀ ਠੰਡ ਨਹੀਂ ਪੈਣ ਦਿੰਦੇ ਤੇ ਗਰਮੀਆਂ 'ਚ ਗਰਮੀ ਨਹੀਂ ਪੈਣ ਦਿੰਦੇ। ਤੇ ਅੱਛਾ ਅਸੀਂ ਪਹੁੰਚ ਗਏ ਆ ਜਿੱਥੇ ਤੁਹਾਨੂੰ ਅਸੀਂ ਲੈ ਕੇ ਆਏ ਵੀ ਰੱਬ ਦੀ ਕੁਦਰਤ ਵਿਖਾਉਂਦੇ ਆ। ਤੁਸੀਂ ਦੇਖੋ ਵੀ ਬੱਕਰੀ ਵਰਗੀ ਮੱਝ ਆ, ਮੱਝ ਵਰਗੀ ਬੱਕਰੀ ਹੈ। ਬੱਕਰੀ ਆ ਕਿ ਮੱਝ ਆ, ਇਹ ਤੁਹਾਨੂੰ ਦਿਖਾਉਂਦੇ ਆ ਅੱਜ। अस्सलाम वालेकुम जी। और की हाल चाल? ठीक ठाक। हाँ जी उस्ताद जी। ਹਾਂਜੀ ਵੇਖੋ ਜਨਾਬ। हाँ भी बुटिया तू मानदा नहीं सी। ਹਾਂ ਵੇਖੋ ਜਨਾਬ ਵੇਖੋ। हैं? ਵੇਖ ਲਓ ਜੀ, ਕੁਦਰਤ ਦਾ ਨਿਜ਼ਾਮ ਆ ਜੀ, ਅੱਲਾਹ ਤਾਲਾ ਦਾ ਹੈ ਨਿਜ਼ਾਮ ਜੀ। ਵੇਖ ਲਓ। ਆ ਦੇਖ ਲਓ ਜੀ, ਦੋ ਥਣ ਮੱਝ ਦੇ ਜੀ। हाँ ਹਾਂ ਜੀ, ਦੋਵੇਂ ਬਰੋ ਬਰਾਬਰ। ते है ही दो थाना भी थणा लो बकरी है तो उत्तो मझ आ। ते रब दी कुदरत देख। ये उस्ताद जी ये किनवें सूए है? ਇਹ ਦੂਜੇ ਜੀ ਉਹ ਝੋਟੀ ਅੱਗੇ ਵੱਡੀ ਖੜੀ ਹੈ, ਇਹ ਜਿਹੜੀ ਥੱਲੇ ਬੈਠੀ ਹੈ ਨਾ ਉਹ ਝੋਟੀ ਇਹਦੀ ਹੈ, ਦੂਜਾ ਸੂਆ ਹੁਣ ਸੋਣਾ। अच्छा माशाल्लाह। ते ओ झोटी दे थण चार? ਚਾਰ। अच्छा गां जेड़ी धी है ना ओदे थण चार आ। ਆ ਬੈਠੀ। वाह बई वाह। ਇਹ ਮਗਰਲੇ ਪਾਸੇ ਦਿਖਾਓ ਜੀ ਜਾ ਕੇ, ਮਗਰਲੇ ਪਾਸੋਂ। ਬੰਦੇ ਕਹਿਣ ਵੀ ਕਿਤੇ ਲੁਕੋਏ ਤਾਂ ਨਹੀਂ ਹੋਏ। ਤੇ ਉਂਝ ਮੱਝ ਮਾਸ਼ਾਅੱਲਾ ਸੋਹਣੀ ਹੈ, ਕੱਦ ਬੋਤ ਵਾਲੀ ਤੇ ਥਣ ਦੋ ਆ। ਕੈਸ ਦੁੱਧ ਨੂੰ ਬਿਹਤਰੀਨ, ਚਾਰ ਥਣਾ ਜਿਤਨਾ ਦੁੱਧ, ਦਾ ਥਣ ਦੋ ਆ ਤੇ ਚਾਰ ਥਣਾ ਦੀ ਤਣਾ ਦੁੱਧ। ਦੁੱਧ ਪੂਰਾ ਉਹਨੇ। ਦੁੱਧ ਪੂਰਾ ਦੇ ਰਹੀ ਆ। ਹਾਂ ਤੋਂਬ ਬੁੱਢਿਆ ਵੀ ਦੋ। ਤੂੰ ਇੰਨੀ ਦੇਰ ਦੇ ਵਿੱਚ ਕੋਈ ਐਸੀ ਕੁਦਰਤ ਦੇਖੀ ਹੈ? ਦੇਖ ਲੈ, ਨਹੀਂ ਦੋ ਥਣਾਂ ਵਾਲੀ ਨਹੀਂ ਅੱਗੇ ਵੇਖੀ ਜੀ। ਮੱਝ ਦੋ ਥਣਾਂ ਵਾਲੀ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਪਹਿਲੀ ਵਾਰੀ। ਤਿੰਨ ਥਣਾਂ ਵਾਲੀ ਦੇਖੀ ਇੱਕ ਦੋ ਵਾਰੀ ਜੀ, ਹਾਂ ਲੇਕਿਨ ਦੋ ਵਾਲੀ ਨਹੀਂ ਦੇਖੀ। ਦੋ ਥਣਾਂ ਵਾਲੀ ਜ਼ਿੰਦਗੀ 'ਚ ਪਹਿਲੀ ਵਾਰੀ ਦੇਖੀ ਅਸੀਂ। ਹਾਂ ਕੀ ਬਾਤ ਆ ਜੀ, ਇਹ ਕੁਦਰਤ ਦਾ ਨਿਜ਼ਾਮ ਆ ਜੀ, ਅੱਲਾਹ ਤਾਲਾ ਦਾ। ਵਾਹ ਬਈ ਵਾਹ। ਇਹ ਚੋਂਦੇ ਆ ਜੀ ਦੋ ਟਾਈਮ। ਕਿਉਂ ਜੀ ਉਸਮਾਨ ਸਾਹਿਬ ਹੋ ਗਈ ਤਸੱਲੀ? ਮਠਿਆਈ ਪੈ ਗਈ? ਚਲੋ ਠੀਕ ਹੋ ਗਿਆ। ਵਾਹ ਬਈ ਵਾਹ। ਨਹੀਂ ਉਸਤਾਦ ਜੀ ਤੁਸੀਂ ਬੜੀ ਆਹ ਨਿਆਬ ਸ਼ਾਇਦ ਦਿਖਾਈ ਆ ਹਾਂਜੀ ਵੀ ਇਦਾਂ ਦੀ ਸ਼ਾਇਦ ਆਮ ਦੇਖਣ ਨੂੰ ਨਹੀਂ ਲੱਭਦੀ। ਨਹੀਂ ਲੱਭਦੀ। ਐਸੀ ਰੱਬ ਦੀ ਕੁਦਰਤ। ਹਾਂਜੀ ਹੈ ਦੋ ਥਣ ਵਾਲੀ ਮੱਝ ਆ ਜੀ। ਯਕੀਨ ਵੀ ਕੋਈ ਨਹੀਂ ਕਰਦਾ ਬੰਦਾ, ਜਿਸ ਨੂੰ ਕਿਸੇ ਪਹਿਲੇ ਦੱਸੋ ਨਾ, ਹਾਂਜੀ 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 ਯਕੀਨ ਵੀ ਕੋਈ। ਯਕੀਨ ਨਹੀਂ ਕਰਦਾ ਕਿ ਯਾਰ ਇਹ ਹੋ ਸਕਦਾ ਹੈ, ਲੇਕਿਨ ਇਹ ਅੱਲਾਹ ਤਾਲਾ ਦਾ ਇੱਕ ਸ਼ਾਹਕਾਰ ਹੈ। ਹਾਂ। ਉਹ ਜਨਾਬ ਅਸੀਂ ਉੱਥੇ ਬਹਿ ਕੇ ਜੇ ਕਹਿ ਦਿੰਦੇ ਵੀ ਦੋ ਥਣਾਂ ਦੀ ਇੱਕ ਮੱਝ ਸਾਡੇ ਇੱਥੇ ਲਾਗੇ, ਸਾਡੇ ਪਿੰਡ ਫਿਆਜ਼ ਸਾਹਿਬ ਦੇ ਪਿੰਡ ਜੀ ਅਸੀਂ ਖਲੋਤੇ ਆ। ਨਹੀਂ ਸੀ ਮੰਨਣਾ ਕਿਸੇ ਹਾਂਜੀ ਨੇ। ਕਿਸੇ ਨੇ ਮੰਨ ਹਾਂਜੀ ਨਹੀਂ ਮੰਨਣਾ ਹੀ ਨਹੀਂ ਸੀ। 455 ਗਾਹਬੇ ਕਜਵਾਣੀ ਬੜਾ ਸੋਹਣਾ ਪਿੰਡ ਆ ਜੀ। ਤੇ ਸਾਡੇ ਬਲੋਚ ਬਰਾਦਰੀ ਦਾ ਪਿੰਡ ਆ, ਬੜੇ ਚੰਗੇ ਲੋਕ ਆ ਇੱਥੇ ਦੇ। ਤੇ ਕਜਵਾਣੀ ਦੇ ਡੇਰੇ ਦੇ ਉੱਤੇ ਅਸੀਂ ਖਲੋਤੇ ਆ। ਤੇ ਜੇ ਕਿਸੇ ਨੂੰ ਕੋਈ ਦੇਖਣੀ ਹੋਵੇ ਤੇ ਆ ਕੇ ਦੇਖ ਸਕਦਾ, ਰੱਬ ਦੀ ਕੁਦਰਤ ਆ। ਦੋ ਥਣਾਂ ਵਾਲੀ ਮੱਝ ਆ। ਨਾਲੇ ਸਾਡੇ ਐਮਐਨਏ ਸਾਹਿਬ ਦਾ ਪਿੰਡ ਆ ਜੀ। ਹਾਂ ਹਾਂ ਜੀ, ਸਾਡੇ ਐਮਐਨਏ ਸਾਹਿਬ ਦਾ ਪਿੰਡ ਆ ਜੀ। ਆ ਬੋਰਡ ਦੀ ਨਿਸ਼ਾਨੀ ਰੱਖ ਲਿਓ। ਬੋਰਡ ਤਾਂ ਖੈਰ ਹਰ ਡੇਰੇ ਤੇ ਹੀ ਹੈ। ਹਾਂ ਇਹ ਤਾਂ ਬੰਦੇ ਘੁੰਮਦੇ ਰਹਿਣਗੇ। ਲੈ ਵੀ ਜਿਹੜੇ ਬੰਦਿਆਂ ਨੂੰ ਪਤਾ ਨਹੀਂ ਉਹਨਾਂ ਨੂੰ ਦੱਸ ਦਈਏ ਵੀ ਸਾਡੇ ਜ਼ਿਮੀਂਦਾਰਾਂ ਨੂੰ ਕਿਹੜੇ ਖਰਚੇ ਐਸੇ ਖੜੇ ਪੈਰ ਵੀ ਪੈ ਜਾਂਦੇ ਆ ਜਿਨ੍ਹਾਂ ਦਾ ਪਤਾ ਹੀ ਨਹੀਂ ਹੁੰਦਾ ਵੀ ਉਹ ਖੜੇ ਪੈਰੀ ਖਰਚਾ ਪੈ ਜਾਂਦਾ। ਅਸੀਂ ਤੁਹਾਨੂੰ ਦਿਖਾਉਂਦੇ ਆ ਵੀ ਚੰਗਾ ਭਲਾ ਚੱਲਦਾ ਟੂਬਲ ਆ ਤੇ ਉਹਦਾ ਬੋਰ ਬਹਿ ਜਾਂਦਾ। ਜਦੋਂ ਬੋਰ ਬਹਿ ਜਵੇ ਉਹ ਖੜੇ ਪੈਰੀ ਕਰਾਉਣਾ ਪੈਂਦਾ। ਮੋਟਰ ਸੜ ਜਵੇ ਉਹ ਖੜੇ ਪੈਰੀ ਨਵੀਂ ਮੋਟਰ ਲੈਣੀ ਆ, ਉਹਨੂੰ ਬਣਾਉਣਾ ਪੈਂਦਾ। ਤੇ ਇਦਾਂ ਕੋਈ ਬਿਜਲੀ ਵਾਲਾ ਜਿਹੜਾ ਉਹ ਸੜ ਜਵੇ, ਟਰਾਂਸਫਾਰਮਰ ਸੜ ਜੇ, ਉਹ ਨਵਾਂ ਲੈਣਾ ਪੈਂਦਾ ਖੜੇ ਪੈਰ। ਤੇ ਇੱਥੇ ਬੋਰ ਹੋ ਰਿਹਾ ਜੀ। ਤੇ ਇਹ ਹੁਣ ਨਵਾਂ ਤਰੀਕਾ ਆ ਗਿਆ, ਮਸ਼ੀਨ ਚੱਲ ਰਹੀ ਹੈ ਤੁਹਾਡੇ ਸਾਹਮਣੇ। ਇਹਨੂੰ ਤਾਰ ਪਾਈ ਹੋਈ ਆ, ਇਧਰੋਂ ਉਹ ਘੁਮਾਉਂਦੀ ਮੋਟਰ ਤੇ ਤਾਰ ਖਿੱਚ ਲੈਂਦੀ। ਚਾਚਾ ਬੂਟੇ ਜਿਹੜਾ ਅੱਗੇ ਬੋਰ ਹੁੰਦਾ ਸੀ, ਹਾਂਜੀ ਆ ਜੀ ਪੈਪ ਕੱਸ ਰਹੇ ਆ ਮੁੰਡਾ ਪੈਪ ਕੱਸ ਰਿਹਾ। ਬੜੇ ਧਿਆਨ ਵਾਲਾ ਕੰਮ ਆ, ਮੂੰਹ ਧਿਆਨੇ ਕਰਨਾ ਪੈਂਦਾ। ਬੋਰ ਬਹਿ ਜਾਣਾ ਇਹ ਨਹੀਂ ਹੈ ਵੀ ਉਹ ਟੋਆ ਬਹਿ ਗਿਆ। ਹਾਂ ਨਹੀਂ, ਉਹ ਬੋਰ ਵਿੱਚੋਂ ਜਿਹੜਾ ਖਰਾਬ ਹੋ ਜਾਂਦਾ, ਪਾਣੀ 'ਚ ਰੇਤਾ ਆਉਣ ਲੱਗ ਜਾਂਦੀ ਆ। ਉਹ ਤਾਂ ਗੱਲ, ਉਹ ਅੱਧਾ ਰੇਤਾ ਅੱਧਾ ਪਾਣੀ ਆਂਦਾ, ਫਿਰ ਉਹ ਬੰਦ ਹੋ ਜਾਂਦਾ। ਉਹਨੂੰ ਨਹੀਂ। ਕਹਿੰਦੇ ਨੇ ਬੋਰ ਬਹਿ ਗਿਆ। ਉਹ ਤਾਂ ਬੋਰ ਬਹਿ ਗਿਆ। ਹਾਂਜੀ, ਮੈਂ ਕਹਿੰਦਾ ਵੀ ਅੱਗੇ ਵੀ ਇਦਾਂ ਹੀ ਮਸ਼ੀਨ ਨਾਲ ਕਰਦੇ ਹੁੰਦੇ ਸੀ। ਅੱਗੇ ਹੱਥਾਂ ਨਾਲ ਕਰਦੇ ਹੁੰਦੇ ਸੀਗੇ। ਹਾਂ ਹਾਂ ਹੁਣ ਆ ਮਸ਼ੀਨਾਂ ਆਈਆਂ। ਉਹਨਾਂ ਨੂੰ ਆ ਜੀ। ਹਾਂ ਆਹ ਉਸਤਾਦਾਂ ਨੂੰ ਫੜਾਓ ਚਾਬੀ, ਉਸਤਾਦਾਂ ਨੂੰ ਫੜਾਓ ਚਾਬੀ, ਜਿੱਥੇ ਆਖਿਆ ਲਾ ਦੇ ਅਸੀਂ।
ਇਹ ਜੀ ਹਾਂ ਜੀ ਇਹ ਕੱਸ ਰਹੇ ਆ ਤੁਸੀਂ ਉੱਤੇ ਕਿ ਖੋਲ ਰਹੇ ਆ? ਖੋਲ ਰਹੇ ਜੀ। ਅੱਛਾ ਅੱਛਾ ਖੋਲ ਰਹੇ ਆ ਇਹ। ਹਾਂ ਜੀ ਹੁਣ ਹੋ ਗਿਆ ਬੋਰ। ਕਿਹੜਾ ਮਿਸਤਰੀ ਆ? ਆ ਦੇਖੋ ਜੀ, ਆ ਜਿਹੜੀ ਨਲਕੇ ਦੀ ਬੋਕੀ ਹੁੰਦੀ ਨਾ, ਉਹ ਨਿੱਕੀ ਜਿਹੀ ਹੁੰਦੀ ਆ। ਆ ਕਿੱਡਾ ਵੱਡਾ ਬੋਕ ਆ ਇਹ ਵੱਡਾ ਜੀ ਫਿਰ ਟਿਊਬਵੈਲ ਦਾ ਜੀ। ਉਹਨਾਂ ਨੂੰ ਆ ਜੀ ਕਿਤੇ ਕੈਮਰਾਮੈਨ ਸਾਹਿਬ ਨੂੰ ਝਾੜ ਦੋ। ਆਗਾ ਪਤਾ ਲੱਗੇ ਵੀ ਖੂਹ ਦੇ ਵਿੱਚ। ਅੱਛਾ ਉਹ ਤੁਹਾਡਾ ਕੌਣ ਡਾਕਟਰ ਕੌਣ ਆ ਵੱਡਾ? ਆ ਬੈਠੇ ਜੀ ਡਾਕਟਰ ਸਾਹਿਬ। ਇਹ ਕੀ ਕਰ ਰਹੇ ਆ ਜੀ ਤੁਸੀਂ? ਅਸੀਂ ਬੋਰ ਕਰ ਰਹੇ ਹਾਂ ਜੀ। ਅੱਛਾ ਬੋਰ ਬਹਿ ਗਿਆ ਸੀ? ਹਾਂਜੀ ਬਹਿ ਗਿਆ ਜੀ। ਕਿਹੜੀ ਥਾਂ ਤੋਂ ਆਏ ਤੁਸੀਂ? ਅਸੀਂ ਆ 673 ਰੁਪਏ ਰੋਕੇ ਜੀ। ਅੱਛਾ ਮਾਸ਼ਾਅੱਲਾ। ਤੇ ਇਹ ਕਿੰਨੇ ਪੈਸੇ ਲੈਣੇ ਬੋਰ ਕਰਨ ਦੇ? ਇਹਦਾ 3 ਲੱਖ ਰੁਪਈਆ ਲਿਆ ਜੀ ਸਾਨੂੰ। ਸਿਰਫ ਬੋਰ ਕਰਨ ਦਾ? ਨਾਲ ਫਿਲਟਰ ਹੀ ਪਾਇਆ ਜੀ। ਅੱਛਾ ਜੇ ਫਿਲਟਰ ਨਾ ਪਾਉਣਾ ਹੋਵੇ ਕੱਲਾ ਬੋਰ ਕਰਨਾ? ਫਿਰ ਖਾਲੀ ਬੋਰ ਵਿੱਚ ਲੈਨੇ ਆ 75000 80000 ਮਜ਼ਦੂਰੀ ਮਸਲਾ ਨੇ 75000 ਮਜ਼ਦੂਰੀ ਲਾ ਲੈਂਦੇ ਆ। ਅੱਛਾ ਤੇ ਉਸ ਤੋਂ ਬਾਅਦ ਉਸਦਾ 50000 ਰੁਪਈਆ ਲਾ ਲੈਂਦੇ ਆ ਕਿਰਾਇਆ ਟਰਾਲੀ ਟਾਇਰ ਬੋਰ ਲਦਾਈ ਛਦਾਈ ਦਾ ਜੀ। ਸਮਾਨ ਸਾਰਾ ਆਉਂਦਾ? ਹਾਂਜੀ ਇਹ ਸਾਰਾ ਸਮਾਨ ਉਹੀ ਹੈ ਜਿਹੜਾ ਨਲਕੇ ਦੇ ਬੋਰ ਵਾਸਤੇ ਹੁੰਦਾ ਹਨਾ? ਉਦਾਂ ਦਾ? ਹਾਂਜੀ ਉਦਾਂ ਦਾ ਹੀ ਹੈ ਜੀ। ਆਹੋ ਹੈ ਤਾਂ ਵੱਡਾ ਇਹ ਹੈ ਉਦਾਂ। ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਕੰਮ 'ਚ? ਸਾਨੂੰ ਇਸ ਕੰਮ 'ਚ ਹੋ ਗਏ ਨੇ 20 ਸਾਲ ਜੀ। 20 ਸਾਲ ਹੋ ਗਏ। ਜਿੱਥੇ ਕੋ ਸੱਦੇ ਉੱਥੇ ਚਲੇ ਜਾਣਾ? ਚਲੇ ਜਾਂਦੇ ਆ ਜੀ। ਅੱਛਾ ਹੁਣ ਤਾਂ ਖੂਹ ਘਟਦੇ ਨਹੀਂ ਜਾਂਦੇ, ਹੁਣ ਤਾਂ ਦੂਆ ਆ ਗਿਆ ਨਿਜ਼ਾਮ। ਨਹੀਂ ਇਹ ਖੂਹ ਵਾਲਾ ਕੰਮ ਜਿਹੜਾ ਪੈਦਾਰ ਹੈ ਜੀ ਦੂਸਰੇ ਕੰਮ ਨਾਲੋਂ ਜੀ। ਅੱਛਾ ਇਹ ਕੰਮ ਪਦਾਰ ਇਹ ਪੈਦਾਰ ਹੈ। ਕਹਿੰਦਾ ਜਿਹੜਾ ਖੂਹ ਵਾਲਾ ਕੰਮ ਹੈ ਇਹ ਪੱਕਾ। ਹਾਂਜੀ ਉਹ ਜਿਹੜੀਆਂ ਟਰਬਾਈਨਾਂ ਨਹੀਂ ਆਈਆਂ ਹਾਂਜੀ ਹਾਂਜੀ ਉਹਦੇ ਨਾਲੋਂ ਕਹਿੰਦਾ ਖੂਹ ਚੰਗੇ ਆ। ਉਹਨਾਂ ਨੂੰ ਖੂਹ ਚੰਗੀ ਮੋਟਰਾਂ ਤੇ ਲੋਡ ਘੱਟ ਪੈਂਦਾ ਖੂਹ ਨਾਲ। ਯਾਰ ਖੂਹ ਉਸ ਪਾਉਂਦੀ ਹੈ ਨਾ ਜਿਹੜੀ ਇਹ ਅਗਰ ਖਰਾਬ ਇੱਕ ਵਾਰੀ ਹੋ ਜਾਏ ਫਿਰ ਬੋਰ ਹੋ ਸਕਦੀ, ਫਿਰ ਇੱਕ ਖੂਹ 5 ਬੋਰ ਹੋ ਸਕਦੇ ਹਨ ਜੀ। ਉਹ ਇੱਕ ਵਾਰੀ ਖਰਾਬ ਹੋ ਜਾ ਮੋੜ 6-7 ਲੱਖ ਰੁਪਈਆ ਪਰ ਹੋ ਜੇ। ਇਹਨੇ ਸੀਮੈਂਟ ਦੇ ਫਿਲਡਾਂ ਲੱਖ 'ਚ ਕੰਮ ਚੱਲ ਜਾਂਦਾ ਹੈ। ਇੱਕ ਖੂਹ ਦੇ ਵਿੱਚ ਕਿੰਨੇ ਬੋਰ ਹੋ ਸਕਦੇ? 5 ਬੋਰ ਹੋ ਜਾਂਦੇ ਨੇ ਇੱਕ ਖੂਹ 'ਚ? ਹਾਂਜੀ 5 ਵਾਰੀ? 5 ਵਾਰ। ਇੱਕ ਖੂਹ ਦੇ ਵਿੱਚ ਜੇ 5 ਵਾਰੀ ਬੋਰ ਪਵੇ 5 ਬੋਰ ਇਹ ਹੋ ਸਕਦੇ? ਇੱਥੇ ਰੱਖਣਾ, ਇੱਥੇ ਥੱਲੇ ਆ ਫੱਟੇ ਦੇ ਹੇਠ ਨਹੀਂ ਰੱਖਣਾ। ਜੇ 6ਵਾਂ ਬੋਰ 6ਵੀਂ ਵਾਰੀ ਬਹਿ ਗਿਆ ਨਾ ਤੇ ਭਾਈ ਨਵਾਂ ਬੋਰ ਕਰਾਉਣਾ ਪੈਣਾ। ਹਾਂਜੀ ਹਾਂਜੀ ਫਿਰ ਖੂਹ ਨਵਾਂ ਬਣਾਉਣਾ। ਫਿਰ ਖੂਹ ਨਵਾਂ ਬਣਾਉਣਾ ਪੈਣਾ ਖੂਹ ਨਵਾਂ ਬਣਾਉਣਾ ਤੇ ਨਵਾਂ। ਲਓ ਜੀ ਆ ਬਾਹਰ ਆ ਗਿਆ ਪੈਪ। ਅੱਛਾ ਹੈ ਤਾਂ ਜੀ ਬੜਾ ਕੰਮ ਖਤਰੇ ਵਾਲਾ। ਬਿਲਕੁਲ ਜੀ। ਧਿਆਨ ਨਾ ਕਰਨਾ ਪੈਂਦਾ। ਬੜਾ ਧਿਆਨ ਨਾਲ ਕਰਨਾ ਪੈਂਦਾ। ਕੀ ਨਾਮ ਤੁਹਾਡਾ? ਮੰਮਾ ਦੇ ਇਮਤਿਆਜ਼। ਇਮਤਿਆਜ਼ ਸਾਹਿਬ ਬੜੀ ਮਿਹਰਬਾਨੀ ਜੀ। ਜਿਉਂਦੇ ਵਾਸਤੇ ਰਹੋ ਜੀ। ਹਾਂਜੀ ਇਮਤਿਆਜ਼ ਜੀ ਇਮਤਿਆਜ਼ ਸਾਹਿਬ ਨੇ ਜੀ ਬੜੀਆਂ ਚੰਗੀਆਂ ਗੱਲਾਂ ਦੱਸੀਆਂ ਸਾਨੂੰ, ਕੰਮ ਆਉਣ ਵਾਲੀਆਂ ਗੱਲਾਂ। ਇਹ ਜੀ ਸਾਡੇ ਜ਼ਿਮੀਂਦਾਰਾਂ ਦਾ ਉਹ ਖਰਚਾ ਜਿਹੜਾ ਖੜੇ ਪੈਰੀ ਸਾਨੂੰ ਕਰਨਾ ਪੈਂਦਾ। ਤੁਹਾਨੂੰ ਵਿਖਾਇਆ, ਤੁਹਾਨੂੰ ਦੱਸਿਆ ਵੀ ਕਿੰਨੇ ਪੈਸੇ ਲੈਂਦੇ ਹੋ। ਕੱਲਾ ਬੋਰ ਦਾ ਹੀ 75-80 ਹਜ਼ਾਰ ਰੁਪਈਆ ਲੈਂਦੇ ਤੇ ਜੇ ਫਿਲਟਰ ਪਵਾਓ ਤੇ 3 ਲੱਖ ਤੇ ਗੱਲ ਚਲੀ ਜਾਂਦੀ। ਰੱਬ ਦੀ ਜ਼ਾਤ ਕਿਸੇ ਦਾ ਬੋਰ ਨਾ ਭਾਵੇ, ਬੋਰ ਚੱਲਦੇ ਰਹਿਣ। ਫਿਰ ਇੱਕ ਖੂਹ ਦੇ ਵਿੱਚ 5 ਬੋਰਾਂ ਦੀ ਗੁੰਜਾਇਸ਼ ਆ। ਜਾਂ 6ਵੀਂ ਵਾਰੀ ਬੈਠਿਆ ਨਹੀਂ ਤੇ ਨਵਾਂ ਖੂਹ ਬਣਾਉਣਾ ਪੈ ਗਿਆ। ਬਸ ਇਹ ਰੱਬ ਤਵੱਕਲੀ ਜਿਹਾ ਕੰਮ ਆ ਇਹ ਸਾਰਾ ਜ਼ਿਮੀਂਦਾਰੇ ਦਾ। ਕੋਈ ਪਤਾ ਨਹੀਂ ਵੀ ਕਿਹੜੇ ਪਾਸੋਂ ਕਿਹੜੀ ਚੂਲ ਬਿੰਗੀ ਹੋ ਜਾਵੇ। ਚੱਲਦਾ ਰਵੇ ਤਾਂ ਚੱਲਦਾ ਰਵੇ। ਅੱਗੇ ਕਰਦੇ ਹੁੰਦੇ ਸੀ ਬੋਰ ਹੋਰ ਤਰ੍ਹਾਂ। ਅੱਗੇ ਬੰਦੇ ਗਾਦੀ ਘਮਾਉਂਦੇ ਸੀ ਦੂਰੋਂ। ਹੁਣ ਉਹ ਜਿਹੜੀ ਗਾਦੀ ਬੰਦੇ ਘਮਾਉਂਦੇ ਹੁੰਦੇ ਸੀ ਨਾ ਇਦਾਂ, ਤੇ ਉਹ ਹੁਣ ਉਹ ਮਸ਼ੀਨ ਘਮਾ ਰਹੀ ਆ। ਇੰਨਾ ਕੁ ਫਰਕ ਪੈ ਗਿਆ। ਬਾਕੀ ਬੰਦੇ ਬਿਨਾਂ ਨਹੀਂ ਸਰਦਾ। ਹੁਣ ਕੰਮ ਹਜੇ ਵੀ ਬੰਦਿਆਂ ਦਾ ਹੀ ਹੈ। ਅਸੀਂ ਜੀ ਤੁਹਾਡੇ ਤੱਕ ਅੱਜ ਦੀ ਸਾਰੀਆਂ ਗੱਲਾਂ ਪਹੁੰਚਾਤੀਆਂ ਜਿਹੜੀਆਂ ਸਾਡੇ ਮਨ 'ਚ ਸੀ, ਜੋ ਅਸੀਂ ਅੱਜ ਦੇਖਿਆ ਸੀ। ਤੇ ਕਿਸੇ ਨੂੰ ਚੰਗੀਆਂ ਲੱਗਣਗੀਆਂ, ਕਿਸੇ ਨੂੰ ਮਾੜੀਆਂ ਲੱਗਣਗੀਆਂ। ਤੇ ਜਿਹਨੂੰ ਵੀ ਚੰਗੀਆਂ ਲੱਗਣ ਮਾੜੀਆਂ ਲੱਗਣ, ਸਾਰਿਆਂ ਦੀ ਮਿਹਰਬਾਨੀ। ਵੀ ਗੱਲ ਤਾਂ ਸੁਣੀ ਆ ਨਾ, ਮਾੜੀ ਚੰਗੀ ਤਾਂ ਸੁਣ ਕੇ ਹੀ ਲੱਗੀ ਆ ਨਾ। ਪਹਿਲਾਂ ਤਾਂ ਤੁਸੀਂ ਟਾਈਮ ਖਰਾਬ ਕੀਤਾ, ਸਾਡੀ ਗੱਲ ਸੁਣੀ। ਤੇ ਜਿਹਨੇ ਸੁਣੀ ਆ ਉਹਦੀ ਮਿਹਰਬਾਨੀ ਆ। ਤੇ ਜਿੱਦਾਂ ਜਿੱਦਾਂ ਫਿਰ ਗਾਂ ਉਹ ਗੱਲ ਹੁੰਦੀ ਰਹੂਗੀ, ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਦੁਆਵਾਂ 'ਚ ਯਾਦ ਰੱਖਿਓ। ਤੇ ਅੱਜ ਦੀ ਸਾਡੀ ਫਿਲਮ ਇਹੀ ਸੀ। ਤੇ ਰੱਬ ਦੀ ਜ਼ਾਤ ਜਿਹੜੇ ਸਾਨੂੰ ਐਡੀ ਦੂਰ ਦੂਰ ਬਹਿ ਕੇ ਦੇਖਦੇ ਆ, ਸਾਨੂੰ ਪਿਆਰ ਕਰਦੇ, ਸਾਨੂੰ ਹਲਾਸ਼ੇਰੀ ਦਿੰਦੇ, ਸਾਨੂੰ ਥਾਪੜਾ ਮਾਰਦੇ ਆ, ਰੱਬ ਦੀ ਜ਼ਾਤ ਉਹਨਾਂ ਨੂੰ ਸੁੱਖ ਦੇਵੇ। ਰੱਬ ਉਹਨਾਂ ਵਾਸਤੇ ਸਖਿਆਈਆਂ ਕਰੇ, ਬਈ ਰੱਬ ਉਹਨਾਂ ਨੂੰ ਖੁਸ਼ ਰੱਖੇ। ਜ਼ਿੰਦਗੀ ਹੈ 4 ਦਿਨ ਦੀ, ਇਹ ਪਤਾ ਵੀ ਨਹੀਂ ਲੱਗਣਾ ਕਿਹੜੇ ਟਾਈਮ ਫੂਕ ਨਿਕਲ ਜਾਣੀ ਆ। ਸੁਣਦੇ ਨਹੀਂ ਆਪਾਂ ਵੀ ਬੰਦਾ ਸਵੇਰੇ ਤਕੜਾ ਸੀ, ਸ਼ਾਮ ਨੂੰ ਅੱਲਾ ਦੇ ਸਪੁਰਦ। ਇਹ 4 ਦਿਨ ਦੀ ਜ਼ਿੰਦਗੀ ਆ। ਰੱਬ ਉਹਦੇ ਹੋਣੇ 'ਚ ਹੋ ਕੇ ਗੁਜ਼ਾਰੋ। ਬਸ ਉਹਦੇ ਕਹਿਣ ਸੁਣਨ 'ਚ ਰਹੋ, ਉਹਦੇ ਤੋਂ ਡਰਦੇ ਰਹੋ ਤੇ ਮਾਫੀ ਮੰਗਦੇ ਰਹੋ। ਜਿਉਂਦੇ ਵਾਸਤੇ ਰਹੋ। ਰੱਬ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ। ਬੜੀ ਮਿਹਰਬਾਨੀ।